ਅਗਲੀ ਜਿਹੜੀ ਹਰਜੋਤ ਸਿੰਘ ਜੀ ਹੇਤੀ ਦੇ ਵੱਲ ਨੂੰ ਜੇ ਰੁਖ ਕਰਦੇ ਜਾਈਏ ਤਾਂ ਆਪਾਂ ਜਿੱਦਾਂ ਕੱਲ ਦੱਸਿਆ ਸੀ ਹੇਤੀ ਦੇ ਵਿੱਚ ਆਰਮਡ ਜਿਹੜੇ ਗੈਂਗਸ ਆ ਉਹਨਾਂ ਨੇ 4000 ਬੰਦਾ ਜੇਲ੍ਹਾਂ ਚੋਂ ਵੱਖ-ਵੱਖ ਚੋਂ ਛੁਡਾ ਲਿਆ ਸੀ। ਹੁਣ ਜਿਹੜੀ ਅੱਜ ਲੇਟੈਸਟ ਖਬਰ ਇਹ ਆਈ ਆ ਵੀ ਹੇਤੀ ਦੇ ਉਹੀ ਗੈਂਗਸ ਜਿਹੜਾ ਪੋਰਟੂ ਪ੍ਰਿੰਸ 에ਅਰਪੋਰਟ ਆ ਜਿਹੜੀ ਰਾਜਧਾਨੀ ਆ ਹੇਤੀ ਦੀ ਉਸ ਤੇ ਜਿਹੜੇ 에ਅਰਪੋਰਟ ਆ ਉਸ ਨੂੰ ਆਪਣੇ ਕਬਜ਼ੇ ਅਧੀਨ ਲੈਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈਗੀ ਆ। ਸੋ ਜਿਹੜੇ ਵਿਟਨੈਸ ਸੀਗੇ ਉੱਥੇ ਕਹਿੰਦੇ ਵੀ ਉਹਨਾਂ ਨੂੰ ਜਿਹੜੀਆਂ ਗੋਲੀਬਾਰੀ ਆ ਉਹ ਆਮ ਹੀ ਜਿਹੜੀ ਆ ਉਹ ਉੱਥੇ ਸੁਣ ਰਹੀ ਸੀਗੀ। ਸੋ ਇਹ ਜਿਹੜੇ ਗੈਂਗਸ ਆ ਉਹਨਾਂ ਦਾ ਇਹ ਇੱਕ ਕੋਸ਼ਿਸ਼ ਆ ਵੀ ਜਿਹੜਾ ਹੇਤੀ ਦਾ ਪ੍ਰਾਈਮ ਮਿਨਿਸਟਰ ਏਰੀਅਲ ਹੈਨਰੀ ਆ ਉਹ ਜੋ ਕਹਿੰਦੇ ਵੀ ਮੁਲਕ ਤੋਂ ਬਾਹਰ ਗਿਆ ਹੋਇਆ ਸੀ ਉਸ ਨੂੰ ਵਾਪਸ ਆਉਣ ਤੋਂ ਜਿਹੜੇ ਰੋਕਣ ਦੀ ਇਹਨਾਂ ਦੀ ਕੋਸ਼ਿਸ਼ ਚੱਲ ਰਹੀ ਸੀਗੀ। ਵਾਇਲੈਂਸ ਦੇ ਨਾਲ ਵਾਇਲੈਂਸ ਹੋਈ ਆ ਉਸ ਦੀ ਐਬਸੈਂਸ ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਮੌਜੂਦਗੀ ਨਹੀਂ ਸੀਗੀ ਤੇ ਗੈਂਗਸ ਹੁਣ ਮੰਗ ਕਰ ਰਹੇ ਆ ਵੀ ਤੂੰ ਭਾਈ ਇੱਥੋਂ ਅਸਤੀਫਾ ਜਿਹੜਾ ਉਹ ਦੇਵੇ। ਜਿਹੜੇ ਪ੍ਰਾਈਮ ਮਿਨਿਸਟਰ ਹੈਨਰੀ ਆ ਉਹ ਹੇਤੀ ਪਿਛਲੇ ਹਫਤੇ ਲੀਵ ਉਹਨਾਂ ਨੇ ਕੀਤਾ ਸੀਗਾ ਗਿਆਨਾ ਦੇ ਵਿੱਚ ਇੱਕ ਸਮਿਟ ਸੀਗੀ ਉੱਥੇ ਜਾਣ ਦੇ ਲਈ। ਪਰ ਉਸ ਤੋਂ ਬਾਅਦ ਦੇ ਵਿੱਚ ਕੀਨੀਆ ਦੇ ਨਾਲ ਕੀਨੀਆ ਨੂੰ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਇੱਕ ਡੀਲ ਬਣਾਈ ਮਲਟੀਨੈਸ਼ਨਲ ਪੁਲਿਸ ਫੋਰਸ ਦੀ ਹੇਤੀ ਦੇ ਵਿੱਚ ਜਿਹੜਾ ਉਹ ਲੈ ਕੇ। ਸੋ ਹੁਣ ਉਹਨਾਂ ਦੇ ਪਿੱਛੋਂ ਕਾਫੀ ਜ਼ਿਆਦਾ ਹਿੰਸਾ ਹੋਈ ਹੈ। 4000 ਬੰਦੇ ਉਹਨਾਂ ਨੇ ਪ੍ਰਿਜ਼ਨ ਦੇ ਵਿੱਚੋਂ ਛੁਡਾ ਲਏ ਆ ਤੇ ਅੱਜ 에ਅਰਪੋਰਟ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਜੋ ਪ੍ਰਾਈਮ ਮਿਨਿਸਟਰ ਇੱਥੇ ਕਹਿੰਦੇ ਆ ਵੀ ਉਹਨਾਂ ਦਾ ਲੈਂਡ ਨਾ ਕਰ ਸਕੇ। 2021 ਦੇ ਵਿੱਚ ਗੈਂਗ ਲੀਡਰ ਕਹਿੰਦਾ ਵੀ ਜਿਸ ਦਾ ਨਾਮ ਬਾਰਬੀਕਿਊ ਆ ਕਹਿੰਦੇ ਵੀ ਉਹ ਮੰਗ ਕਰ ਰਿਹਾ ਵੀ ਉਸ ਨੂੰ ਅਹੁਦੇ ਤੋਂ ਲਾਇਆ ਜਾਵੇ ਤੇ ਉਹਨੂੰ ਜਿਹੜਾ ਆ ਉਹ ਸਕਸੈਸਰ ਦੇ ਤੌਰ ਦੇ ਉੱਤੇ ਜਿਹੜਾ ਹੋਰ ਰੱਖ ਦਿੱਤਾ ਜਾਵੇ। ਸੋ ਹੁਣ ਗੈਂਗਸ ਕੋਸ਼ਿਸ਼ ਕਰ ਰਹੇ ਆ ਵੀ ਸੱਤਾ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਉਹ ਆਵੇ। ਆਰਮਡ ਗੈਂਗਸ ਕਹਿੰਦੇ ਵੀ ਵੱਡੀਆਂ ਵੱਡੀਆਂ ਬੰਦੂਕਾਂ ਦੇ ਨਾਲ ਜਿਹੜੀਆਂ US ਤੋਂ ਸਮਗਲ ਹੋ ਕੇ ਉੱਥੇ ਪਹੁੰਚੀਆਂ ਆ 80% ਉਹਨਾਂ ਦਾ ਕੰਟਰੋਲ ਕੈਪੀਟਲ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਹੈਗਾ ਆ। ਇਹ ਪ੍ਰਾਈਮ ਮਿਨਿਸਟਰ ਹੈਨਰੀ ਬਾਰ-ਬਾਰ ਬਾਹਰਲੇ ਮੁਲਕਾਂ ਨੂੰ ਗੁਹਾਰ ਜਿਹੜਾ ਉਹ ਲਾ ਰਿਹਾ ਆ ਵੀ ਆਪਣੀ ਫੌਜ ਜਾਂ ਆਪਣੀ ਪੁਲਿਸ ਜਿਹੜੀ ਆ ਟਰੂਪਸ ਆ ਉਹ ਘੱਲੋ ਤਾਂ ਜੋ ਇਹਨਾਂ ਗੈਂਗਸ ਦੇ ਨਾਲ ਉਹ ਲੜ ਸਕਣ। ਰੀਸੈਂਟਲੀ ਕੀਨੀਆ ਨੇ 1000 ਜਿਹੜੇ ਪੁਲਿਸ ਅਫਸਰ ਆ ਉੱਥੇ ਘੱਲਣ ਦੇ ਲਈ ਮਨਜ਼ੂਰੀ ਦਿੱਤੀ ਸੀ ਜਿਸ ਨੂੰ ਕੀਨੀਆ ਦੇ ਹੀ ਹਾਈ ਕੋਰਟ ਨੇ ਇਵੈਂਚੁਅਲੀ ਬਲੌਕ ਕਰ ਦਿੱਤਾ ਸੀਗਾ। ਸੋ ਹੁਣ ਜਦੋਂ ਕੀਨੀਆ 'ਚ ਦੁਬਾਰਾ ਗਏ ਆ ਪ੍ਰਾਈਮ ਮਿਨਿਸਟਰ ਹੈਨਰੀ ਹੇਤੀ ਦੇ ਨੈਰੋਬੀ ਦੇ ਵਿੱਚ ਗੱਲਬਾਤ ਕਰਨ ਦੇ ਲਈ ਉਹਨਾਂ ਨੇ ਉਹ ਡਿਪਲੋਇਮੈਂਟ ਦੁਬਾਰਾ ਮਨਜ਼ੂਰ ਕਰਾਉਣ ਦੇ ਲਈ ਕੋਸ਼ਿਸ਼ ਕੀਤੀ ਆ ਕਿਉਂਕਿ ਵਾਇਲੈਂਸ ਬਹੁਤ ਜ਼ਿਆਦਾ ਵੱਧ ਚੁੱਕੀ ਹੈਗੀ ਆ। ਜੀ।